ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਕਿਸ ਤਰ੍ਹਾਂ ਵਰਲਡ ਬੈਂਕ ਦਾ ਕਹਿਣਾ ਹੈ ਕਿ ਚੀਨ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਣਨ ਦੇ ਨਾਲ ਪਾਕਿਸਤਾਨ ਦੀ ਆਰਥਿਕਤਾ ਵਿੱਚ ਅਗਲੇ 10 ਸਾਲਾਂ ਵਿੱਚ 14% ਵਾਧਾ ਹੋਏਗਾ। ਇਸ ਉੱਪਰ ਚਰਚਾ ਹੋਏਗੀ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਸਾਰੇ ਦਰਸ਼ਕਾਂ ਦਾ, ਖਾਸ ਤੌਰ ਤੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਸਾਡੀ ਪ੍ਰੈਜੈਂਟੇਸ਼ਨ ਨੂੰ ਬਹੁਤ ਪਸੰਦ ਕਰਦੇ ਨੇ ਔਰ ਹੰਡਰਡਸ ਆਫ ਮੈਸੇजेस, ਲਿਟਰਲੀ ਹੰਡਰਡ, ਹਰ ਸੈਗਮੈਂਟ ਦੇ ਥੱਲੇ ਵੱਡੀ ਗਿਣਤੀ 'ਚ ਹੁੰਦੇ ਨੇ ਔਰ ਅਸੀਂ ਬੇਸ਼ੱਕ ਜਵਾਬ ਨਹੀਂ ਦੇ ਪਾਉਂਦੇ, ਲੇਕਿਨ ਮੈਂ ਉਹਨਾਂ ਨੂੰ ਜ਼ਰੂਰ ਪੜ੍ਹਦਾ, ਉਹਨਾਂ 'ਚੋਂ ਸੁਝਾਅ ਜਾਂ ਸੁਜੈਸ਼ਨਸ ਉਹਨਾਂ ਨੂੰ ਵੀ ਮੈਂ ਨੋਟ ਕਰਦਾ। ਔਰ ਇੱਕ ਕਿਉਂਕਿ ਰੁਝਾਨ ਬਹੁਤ ਸਾਰੇ ਜਿਹੜੇ ਪਾਕਿਸਤਾਨ ਬੇਸਡ ਨੇ ਜਾਂ ਬਾਹਰ ਵੀ ਪਾਕਿਸਤਾਨੀ ਓਰੀਜਨ ਦੇ ਨੇ, ਉਹਨਾਂ ਦੀ ਇੱਕ ਵੱਡੀ ਡਿਸਅਪੁਆਇੰਟਮੈਂਟ ਵੀ ਹੈ ਆਪਣੇ ਮੀਡੀਆ ਤੋਂ ਕਿ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਇਸ਼ੂ ਡਿਸਕਸ਼ਨ ਦੇ ਲਈ ਜਾਂ ਵਿਚਾਰ ਦੇ ਲਈ ਪ੍ਰਾਈਮ ਹੋਣੇ ਚਾਹੀਦੇ ਨੇ, ਉਹ ਜਾਂ ਤਾਂ ਬਹੁਤ ਥੱਲੇ ਹੁੰਦੇ ਨੇ ਜਾਂ ਹੁੰਦੀ ਨਹੀਂ ਉਹਨਾਂ ਦੇ ਉੱਤੇ ਕੋਈ ਡਿਸਕਸ਼ਨ। ਔਰ ਇਸ ਦੇ ਉਲਟ ਜਿਹੜੀ ਲੋਕਲ ਪੋਲਿਟਿਕਸ ਦੀ ਇੱਕ ਦੂਸਰੇ ਦੇ ਉੱਤੇ ਚਿੱਕੜ ਸੁੱਟਣ ਦੀ ਲਾਈਨ ਹੈ, ਉਹਨਾਂ ਖਬਰਾਂ ਦੀ ਭਰਮਾਰ ਹੁੰਦੀ ਹੈ। ਔਰ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਅਮਰੀਕਨ ਮੂਲ ਦੀ ਲੇਡੀ ਰਿਚੀ ਛਾਈ ਹੋਈ ਹੈ, ਜਿਹੜੀ ਇੱਕ ਤੋਂ ਬਾਅਦ ਇੱਕ ਇਲਜ਼ਾਮ ਤਰਾਸ਼ੀਆਂ ਦੇ ਵੀ ਲਾਈਨ ਹੈ ਪੀਪਲਸ ਪਾਰਟੀ ਵਾਲਿਆਂ ਦੇ ਨਾਲ। ਔਰ ਉਹ 10 ਸਾਲ ਤੋਂ ਉੱਥੇ ਕੀ ਕਰਦੀ ਹੈ, ਬਲੌਗ ਵੀ ਲਿਖਦੀ ਹੈ, ਟਰੈਵਲ ਬਲੌਗ ਹੈ, PR ਵੀ ਉਹਦੇ ਨਾਲ। ਪਰ ਹੁਣ ਮੈਂ ਦੇਖ ਰਿਹਾ ਕਿ ਇਹਦੇ ਬਾਵਜੂਦ ਕਿ ਬਹੁਤ ਵਾਰ ਕਿਸੇ ਨੂੰ ਵੀ ਜਦੋਂ ਕੋਈ ਇਸ ਕਿਸਮ ਦੀ ਇਲਜ਼ਾਮ ਤਰਾਸ਼ੀ ਕਰਦਾ ਹੈ, ਜਦੋਂ ਤੱਕ ਕੋਈ ਸਬੂਤਾਂ ਦੇ ਨਾਲ ਜਾਂ ਪ੍ਰੂਵਨ ਨਾ ਹੋਏ, ਉਹਨੂੰ ਕ੍ਰੈਡੀਬਿਲਿਟੀ ਦੇਣੀ ਵੀ ਨਹੀਂ ਚਾਹੀਦੀ। ਔਰ ਉਸ ਮਾਹੌਲ 'ਚ ਜਦੋਂ ਕਿ ਪਾਕਿਸਤਾਨ ਆਪਣੀ ਸਰਵਾਈਵਲ ਦੀ ਲੜਾਈ ਵੀ ਲੜ ਰਿਹਾ, ਸਰਵਾਈਵਲ ਇਸ ਲਈ ਕਿ ਜੋ ਭਾਰਤੀ ਹਕੂਮਤ ਦਾ ਕਸ਼ਮੀਰ ਦੇ ਵਿੱਚ ਵਰਤਾਰਾ 5 ਅਗਸਤ 2019 ਨੂੰ ਜੰਮੂ ਕਸ਼ਮੀਰ ਨੂੰ ਜਿਵੇਂ ਉਹਨਾਂ ਨੇ ਹੜੱਪਿਆ, ਜਿਵੇਂ ਇਸ ਵੇਲੇ ਚਾਈਨਾ ਔਰ ਨੇਪਾਲ ਖਲੋਤੇ ਨੇ ਬਰਾਬਰ ਭਾਰਤ ਨੂੰ ਸਬਕ ਦੇਣ ਦੇ ਲਈ। ਸੋ ਜ਼ਾਹਰ ਹੈ ਕਿ ਪਾਕਿਸਤਾਨ 'ਚ ਇੱਥੇ ਕਰੋਨਾ ਕ੍ਰਾਈਸਿਸ ਚੱਲ ਰਿਹਾ ਹੈ ਔਰ ਇਮਰਾਨ ਖਾਨ ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਜਦੋਂ ਟੇਕ ਓਵਰ ਕੀਤਾ, ਇਕਨੋਮੀ ਆਲਰੇਡੀ ਡਾਊਨ ਹਿਲ ਜਾ ਰਹੀ ਸੀ ਔਰ ਕਰੋਨਾ ਨੇ ਹੋਰ ਵੀ ਉਹਨੂੰ ਵਰਸਟ ਕੀਤਾ। ਇਹ ਵੀ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀ ਉਹਨਾਂ ਦੀ ਟੀਮ ਜਿਹਨੇ ਡਿਲੀਵਰ ਕਰਨਾ ਸੀ, ਉਹ ਜ਼ਾਹਰ ਹੈ ਕਿ ਦੂਸਰੀਆਂ ਪਾਰਟੀਆਂ 'ਚੋਂ ਜਿਹੜੇ ਡਿਫਲੈਕਟ ਹੋ ਕੇ ਆਏ ਉਹੀ ਲੋਕ ਸਨ। ਔਰ ਜ਼ਾਹਰ ਹੈ ਕਿ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਤੋਂ ਇੱਕ ਅਮੀਨ ਤੇ ਸਾਦਕ ਜਾਂ ਇੰਟੈਗ੍ਰਿਟੀ ਲੱਭੋ, ਇਹ ਤਾਂ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜੇ ਤੁਹਾਡਾ ਮੀਡੀਆ ਖਾਸ ਤੌਰ ਤੇ ਮੁਲਕ ਦੇ ਵਿੱਚ ਉਹ ਮਾਹੌਲ ਬਣਾਉਣ ਦੇ ਲਈ, ਕਿਉਂਕਿ ਇਸ ਸਾਰੇ ਦੇ ਵਿੱਚ ਮੀਡੀਆ ਨੇ ਵੀ ਸਫਰ ਕੀਤਾ, ਵੱਡੇ ਵੱਡੇ ਪੈਕੇਜ ਜਿਹੜੀਆਂ ਪਿਛਲੀਆਂ ਹਕੂਮਤਾਂ ਵੱਲੋਂ ਐਡਵਰਟਾਈਜ਼ਮੈਂਟ ਦੇ ਰੂਪ 'ਚ ਦਿੱਤੇ ਜਾਂਦੇ ਸੀ, ਉਹ ਕੈਂਸਲ ਹੋਏ। ਸੋ ਉਹਨਾਂ ਦਾ ਕੁਝ ਦਾ ਵਰਤਾਰਾ ਔਰ ਕੁਝ ਜ਼ਾਹਰ ਹੈ ਕੁਝ ਜਿਹੜੇ ਉਹਨਾਂ ਦੇ ਜੈਨੂਇਨ ਜਰਨਲਿਸਟ ਨੂੰ ਡਿਸਅਪਾਇੰਟ ਵੀ ਹੋਏ ਨੇ ਕਿ ਭਾਈ ਹਕੂਮਤੀ ਜਿਹੜੀਆਂ ਨੀਤੀਆਂ ਨੇ ਉਸ ਲਾਈਨ ਤੇ ਨਹੀਂ ਨੇ ਜਿਹੜਾ ਕਿ ਇੱਕ ਡ੍ਰੀਮ ਨਇਆ ਪਾਕਿਸਤਾਨ ਦਾ ਇਮਰਾਨ ਖਾਨ ਉਹਨਾਂ ਨੇ ਦਿਖਾਇਆ ਸੀ। ਔਰ ਉਹਨਾਂ ਦਾ ਹੱਕ ਵੀ ਬਣਦਾ ਹੈ ਸਵਾਲ ਪੁੱਛਣ ਦਾ ਵੀ ਔਰ ਆਪਣੀ ਡਿਸਅਪਾਇੰਟਮੈਂਟ ਜ਼ਾਹਰ ਕਰਨ ਦਾ ਵੀ। ਔਰ ਇਸ ਸਾਰੇ ਦੇ ਵਿੱਚ ਜਿੱਥੇ ਇੱਕ ਪਾਸੇ ਅਮਰੀਕਾ ਜਾਂ ਭਾਰਤ ਉਹਨਾਂ ਨੇ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੋਏ ਜਾਂ ਉਹਦੇ ਨਾਲ ਜਿਹੜਾ BRI ਇਨੀਸ਼ੀਏਟਿਵ ਹੈ ਜਿਹਦੇ ਥੱਲੇ ਪੂਰੇ ਦਾ ਪੂਰਾ ਜਦੋਂ ਇਸ ਟ੍ਰੇਡ ਰਾਊਟ ਦੀ ਗੱਲ ਹੋ ਰਹੀ ਹੈ ਕਿ ਇੱਥੋਂ ਨਿਕਲ ਕੇ ਸਾਊਥ ਏਸ਼ੀਆ ਚੋਂ ਸੈਂਟਰਲ ਏਸ਼ੀਆ ਯੂਰਪ ਤੱਕ ਉਸ ਦੀ ਕਿੰਨੀ ਵੱਡੀ ਜਿਹੜੀ ਹੈ ਉਹ ਫਾਇਦੇ ਵਾਲੀ ਲਾਈਨ ਹੈ। ਚਾਈਨਾ ਨੂੰ ਤਾਂ ਹੈ ਹੀ ਹੈ ਕਿਉਂਕਿ ਚਾਈਨਾ ਆਪਣੇ ਆਪ ਨੂੰ ਵੈਸੇ ਵੀ ਮਿਡਲ ਕਿੰਗਡਮ ਸਮਝਦਾ ਔਰ ਇਸ ਪੀਰੀਅਡ 'ਚ ਉਹਨੂੰ ਲੱਗਦਾ ਹੈ ਕਿ ਭਾਈ ਉਹ ਮਿਲਟਰੀ ਮਾਈਟ 'ਚ ਵੀ ਔਰ ਇਕਨੋਮਿਕਲੀ ਵੀ ਅਮਰੀਕਾ ਦੇ ਨੇੜੇ ਤੇੜੇ ਪਹੁੰਚ ਗਿਆ। ਹੁਣ ਇੱਕ ਸੁਪਰਾਮੇਸੀ ਦੀ ਲੜਾਈ ਵੱਲ ਗੱਲ ਜਾ ਰਹੀ ਹੈ, ਰਸ਼ੀਆ ਵੀ ਉਹਦੇ ਨਾਲ ਨਿੱਠ ਕੇ ਖੜਾ ਹੈ। ਔਰ ਇਸ ਸਾਰੇ ਚੋਂ ਗੱਲ ਜੇ ਨੇਪਾਲ ਹੈ ਜਾਂ ਈਵਨ ਬੰਗਲਾਦੇਸ਼ ਵੀ ਔਰ ਮਿਆਂਮਾਰ ਵੀ, ਇਹ ਸਾਰੇ ਟਿਲਟ ਹੋਏ ਨੇ ਚਾਈਨਾ ਵੱਲ। ਨੇਪਾਲ ਪੂਰੀ ਤਰ੍ਹਾਂ
ਬੰਗਲਾਦੇਸ਼ ਜਿਹੜਾ ਇਕਨੋਮਿਕਲ ਕੋਰੀਡੋਰ ਦੇ ਹਵਾਲੇ ਨਾਲ ਔਰ ਇਹ ਜਿਹੜਾ ਉਹਨਾਂ ਦਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ BRI ਜਿਹਨੂੰ ਕਹਿੰਦੇ ਨੇ ਉਹਦੇ ਥੱਲੇ ਸੋ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਫਿਊਚਰ ਦੇ ਵਿੱਚ ਜੇ ਉਹਨਾਂ ਦੀਆਂ ਇਕਨੋਮੀ ਸਟੈਂਡ ਕਰਨਗੀਆਂ ਔਰ ਉਹਦੇ ਚੋਂ ਫਾਇਦਾ ਚੁੱਕਣਗੀਆਂ ਤੇ ਇਹ ਜਿਹੜਾ ਬਿਲਡਿੰਗ ਐਂਡ ਇਹ ਜਿਹੜਾ ਰੋਡ ਇਨੀਸ਼ੀਏਟਿਵ ਹੈ ਇਹ ਇਕਨੋਮਿਕਲ ਕੋਰੀਡੋਰ ਦੇ ਨਾਲ ਚਾਈਨਾ ਪਾਕਿਸਤਾਨ ਇਹ ਇੱਕ ਬਹੁਤ ਵੱਡਾ ਬੂਨ ਹੈ ਇੱਕ ਗਿਫਟ ਹੈ ਔਰ ਕੁਝ ਰਿਪੋਰਟਾਂ ਕਿ ਵੀ ਪਾਕਿਸਤਾਨ ਨੂੰ ਇਹਦਾ ਕੀ ਫਾਇਦਾ ਹੋਏਗਾ ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਪਾਕਿਸਤਾਨ ਆਫ ਗਾਰਡ ਹੋਣਾ ਚਾਹੀਦਾ ਅੱਖਾਂ ਬੰਦ ਕਰਕੇ ਚੀਨ ਦੇ ਪਿੱਛੇ ਪਿੱਛੇ ਤੁਰ ਪਏ ਪਾਕਿਸਤਾਨ ਨੂੰ ਆਪਣੇ ਲੋਕਲ ਲੈਂਡ ਇੰਟਰਸਟ ਉਹਨਾਂ ਦੀ ਲੇਬਰ ਔਰ ਓਵਰਆਲ ਲੌਂਗ ਟਰਮ ਉਹਨਾਂ ਦੇ ਕੀ ਇੰਟਰਸਟ ਨੇ ਉਹ ਪ੍ਰੋਪਰਲੀ ਨੈਗੋਸ਼ੀਏਟ ਕਰਨੇ ਚਾਹੀਦੇ ਨੇ ਕੀਤੇ ਵੀ ਹੋਣਗੇ ਪਰ ਜਿਹੜੇ ਕੁਝ ਹਲਕਿਆਂ ਵੱਲੋਂ ਖਾਸ ਤੌਰ ਤੇ ਜਿਵੇਂ ਅਮਰੀਕਾ ਦੀ ਜਿਹੜੀ ਸਟੇਟ ਡਿਪਾਰਟਮੈਂਟ ਦੀ ਬੀਬੀ ਉੱਥੇ ਸੀ ਔਰ ਉਹਨਾਂ ਨੇ ਬਾਅਦ ਚ ਕਿਹਾ ਦੇਖੋ ਚਾਈਨਾ ਨੇ श्रीलंका ਨੂੰ ਕਿਵੇਂ ਡੌਜ ਕੀ ਬਈ ਇਹਨਾਂ ਦੀ ਤਾਂ ਇਹ ਲਾਈਨ ਹੈ ਕਿ ਇਹ ਲੋਨ ਪਹਿਲਾਂ ਦਿੰਦੇ ਨੇ ਇਹਨਾਂ ਕੋ ਲੋਨ ਦਾ ਉੱਤੇ ਕਰਜ਼ਾ ਖੜਾ ਹੋ ਜਾਂਦਾ ਫਿਰ ਉਹੀ ਅੱਗੋਂ ਲੀਜ਼ ਤੇ ਲੈ ਲੈਂਦੇ ਨੇ ਉਹਦੇ ਤੇ ਫਿਰ ਮਲਕੀਅਤ ਜੰਮ ਜਾਂਦੀ ਹੈ ਔਰ ਸਾਰੇ ਵੀ ਇਸ ਗੱਲ ਨੂੰ ਲਾਈਟਲੀ ਨਹੀਂ ਰਹਿਣਾ ਚਾਹੀਦਾ ਪਰ ਇਸ ਸਭ ਦੇ ਨਾਲ ਸਿਰਫ ਇਹਨੂੰ ਇੱਕ ਨੈਗੇਟਿਵਿਟੀ ਦੇ ਤੌਰ ਤੋਂ ਪ੍ਰੈਜ਼ੈਂਟ ਕਰਨ ਦੇ ਮੈਂ ਨਹੀਂ ਦੇਖਿਆ ਕਿ ਭਾਈ ਅਜੇ ਤੱਕ ਪਾਕਿਸਤਾਨੀ ਮੀਡੀਆ 'ਚ ਕੁਛ ਨੂੰ ਛੱਡ ਕੇ ਇਹ ਬ੍ਰੌਡ ਡਿਬੇਟ ਹੋਈ ਹੋਏ ਕਿ ਇਹ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਐਂਡ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ ਇਹਦਾ ਪਾਕਿਸਤਾਨ ਦੀ ਇਕਨੋਮੀ ਦੇ ਵਿੱਚ ਕਿੰਨਾ ਵੱਡਾ ਰੋਲ ਹੋਏਗਾ ਔਰ ਜਿੱਥੇ ਇਹ ਠੀਕ ਹੈ ਵੀ ਇਹ ਇਮਰਾਨ ਖਾਨ ਦੀ ਸਕਸੈਸ ਹੈ ਕਿ ਇਵੈਂਚੁਅਲੀ IMF ਨੇ ਵੀ ਲੋਨ ਪੈਕੇਜ ਜਿਹੜਾ ਉਹ ਐਕਸੈਪਟ ਕੀਤਾ ਔਰ ਜਿਹੜੇ 20 ਦੇ ਕਰੀਬ ਦੇਸ਼ਾਂ ਨੂੰ ਕਰੋਨਾ ਪੈਕੇਜ ਵੀ ਦਿੱਤਾ ਗਿਆ ਉਹਦੇ ਥੱਲੇ ਪਾਕਿਸਤਾਨ ਵੀ ਉਹਦੇ 'ਚ ਸੀ ਲੇਕਿਨ ਲੌਂਗ ਟਰਮ ਜੇ ਮੁਲਕ ਨੇ ਸਰਵਾਈਵ ਕਰਨਾ ਹੈ ਤੇ ਉਹ ਛੋਟੀਆਂ ਗਿਫਟਸ ਦੇ ਨਾਲ ਜਾਂ ਜਿਹਨੂੰ ਕਹਿੰਦੇ ਨੇ ਕਿ ਭਾਈ ਉਹ ਸਾਹ ਲੈ ਕੇ ਤੁਸੀਂ ਅੱਗੇ ਤੁਰੋ ਇਹ ਤਾਂ ਨਹੀਂ ਹੈ ਤੁਹਾਨੂੰ ਫਰਮ ਗਰਾਊਂਡ ਦੇ ਉੱਤੇ ਖੜਾ ਕਰਨਾ ਪਏਗਾ ਔਰ ਇੱਕ ਰਿਪੋਰਟਿੰਗ ਜਿਹੜੀ ਵਰਲਡ ਬੈਂਕ ਦੀ ਸੀ ਹੈ ਤਾਂ 2019 ਦੇ ਹਵਾਲੇ ਨਾਲ ਹੁਣ ਇਹਨੂੰ ਇੱਕ ਪਾਕਿਸਤਾਨੀ ਮੀਡੀਆ 'ਚ ਵੀ ਡਿਸਕਸ ਹੋਇਆ ਕਿ ਭਾਈ ਇਹ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਇਹ ਪਾਕਿਸਤਾਨ ਦੀ ਇਕਨੋਮੀ ਦੇ ਵਿੱਚ ਜਿਹਨੂੰ GDP ਕਹਿੰਦੇ ਨੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਉਹਦੇ ਕਿੰਨਾ ਵਾਧਾ ਕਰ ਸਕਦਾ ਕਿੰਨੇ % ਵਾਧਾ ਹੋਏਗਾ ਔਰ ਇਹ ਹੈਡਲਾਈਨ ਹੈ CPEC ਕਿਉਂਕਿ ਇਹ ਪੂਰੇ ਦੀ ਐਬਰੀਵੇਸ਼ਨ ਹੈ ਮੈਂ ਇਹੀ CPEC ਹੀ ਯੂਜ਼ ਕਰਾਂਗਾ CPEC can add an extra 14% to Pakistan's GDP in 10 years ਹੁਣ 2020 ਦੀ ਅਸੀਂ ਗੱਲ ਕਰ ਰਹੇ ਹਾਂ 2020 ਦੀ ਇਹ ਅਗਲੇ 10 ਸਾਲ ਚ CPEC ਪਾਕਿਸਤਾਨ ਦੀ GDP ਦੇ ਵਿੱਚ 14% ਦਾ ਵਾਧਾ ਕਰੇਗੀ ਔਰ ਇਹ ਪੂਰਾ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਮੈਗਾ ਪ੍ਰੋਜੈਕਟ ਨੇ ਲਾਈਕ ਚਾਈਨਾਜ਼ ਬੈਲਟ ਐਂਡ ਰੋਡ ਇਨੀਸ਼ੀਏਟਿਵ ਐਂਡ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ can prove to be growth pullers once the corona-led global recession is behind us according to a report published by the World Bank. World Bank ਇੱਕ credible authority ਹੈ ਜਦੋਂ ਦੁਨੀਆ ਦੇ ਵਿੱਚ ਕਿੱਧਰ ਕਿਨੇ ਕੀ ਜਾਣਾ ਹੈ ਵਰਲਡ ਬੈਂਕ ਹੋਏ IMF ਹੋਏ ਔਰ ਵਰਲਡ ਬੈਂਕ 'ਚ ਅਮਰੀਕਾ ਦੇ ਵੱਡੇ ਸ਼ੇਅਰ ਨੇ ਉਹਨਾਂ ਦੇ ਨਾਲ ਔਰ ਜ਼ਾਹਰ ਹੈ ਕਿ ਵੀ ਇਹਨਾਂ ਨੂੰ ਵੀ ਪਤਾ ਹੈ ਕਿ ਭਾਈ ਪਾਕਿਸਤਾਨ ਦੀ ਜਿਹੜੀ ਇਕਨੋਮੀ ਹੈ ਉਹਨੂੰ ਕਿੰਨਾ ਵੱਡਾ ਫਾਇਦਾ ਹੋਏਗਾ ਔਰ ਇਸ ਰਿਪੋਰਟ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਇਹਦੇ ਫਾਇਦੇ ਨੇ ਇਹ ਉਹਦੇ 'ਚ ਉਹਨਾਂ ਨੇ GDP to increase by up to 6.43% till 2030 if one is to take only the investment on transport infrastructure under CPEC into account ਜੇ ਕੱਲਾ ਤੁਸੀਂ ਟਰਾਂਸਪੋਰਟ ਦੇ ਹਵਾਲੇ ਨਾਲ ਹੀ ਦੇਖੋ ਇਹ 6.43% ਹੈ however if one includes the impact of some policy measures like reducing border delays and reduction in tariffs that the World Bank proposes Pakistan can add as high as 14.06% to its GDP. ਇੱਕ ਤਾਂ plainly ਜਿਹੜਾ ਉਹਦਾ ਫਾਇਦਾ ਹੈ ਉਹ ਤਾਂ ਸਾਹਮਣੇ ਨਜ਼ਰ ਆ ਰਿਹਾ 6.43% ਪਰ ਜਿਹੜਾ ਵਰਲਡ ਬੈਂਕ ਦੀ ਪ੍ਰਪੋਜ਼ਲ ਹੈ ਕਿ ਭਾਈ ਜਿਹੜੇ ਟੈਰਿਫ ਕੱਟੇ ਜਾਣਗੇ ਔਰ ਉਸ ਨੂੰ ਰਿਡਿਊਸਿੰਗ ਬਾਰਡਰ ਡਿਲੇਜ਼
ਉਹਦੇ ਥੱਲੇ ਪਾਕਿਸਤਾਨ 14% ਤੋਂ ਜ਼ਿਆਦਾ ਉਸ ਦਾ ਇਸ ਦੇ ਉੱਤੇ ਫਾਇਦਾ ਹੋਏਗਾ। ਔਰ ਅੱਗੇ ਵਰਲਡ ਬੈਂਕ ਦੀ ਸਟੇਟਮੈਂਟ ਕਿ ਦਾ ਇੰਪੈਕਟ of a more ambitious set of reforms could magnify the gains from the new infrastructure network। फिर अगे उन्होंने एग्जांपल्स दे के क्या है कि भाई ਜਿਹੜੀਆਂ BRI ਕੰਟਰੀਜ਼ ਨੇ ਜਿਹੜਾ ਇਸ ਤੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਹਿੱਸਾ ਨੇ, ਦੂਸਰੀਆਂ ਨॉन BRI ਨੇ, ਉਹਨਾਂ ਦਾ ਕੀ ਹੋਏਗਾ, ਲੋ ਇਨਕਮ ਕੰਟਰੀਜ਼ ਨੂੰ ਕੀ ਫਾਇਦਾ ਹੋਏਗਾ, ਦੂਸਰਿਆਂ ਨੂੰ ਕੀ ਹੋਏਗਾ। ਸੋ ਇਹ ਲੰਬੀ ਚੌੜੀ ਸਟੋਰੀ ਹੈ, ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ ਜਾਂ ਇਸ ਵੇਲੇ ਚੱਲ ਰਿਹਾ ਹੈ, ਇਹ ਸਿਰਫ ਇਹ ਨਹੀਂ ਹੈ ਕਿ ਚਾਈਨਾ ਨੂੰ ਸੁੱਤੇ ਪਏ ਡਰੈਗਨ ਨੂੰ ਸੁਪਨਾ ਆਇਆ ਕਿ ਜੀ ਲੈ ਲਓ 60 ਸਕੁਅਰ ਕਿਲੋਮੀਟਰ ਉਹ ਤੁਰ ਪਿਆ, ਉਹਨੂੰ ਇਹ ਲੱਗਾ ਕਿ ਬਈ ਨਹੀਂ ਇਹ ਉਹ ਭਾਰਤ ਬਹੁਤਾ ਅਮਰੀਕਾ ਦੇ ਢੇ ਚੜਿਆ ਹੋਇਆ, ਇਹਨਾਂ ਨੂੰ ਸਬਕ ਨਹੀਂ। ਜੇ ਤੁਸੀਂ ਇਸ ਸਾਰੇ ਦਾ ਹੀ ਫਿਰ ਮਰਕਜ਼ ਦੇਖੋਗੇ, ਠੀਕ ਹੈ ਇੰਟਰਨੈਸ਼ਨਲੀ ਅਮਰੀਕਾ ਚਾਈਨਾ ਦਾ ਇਕਨੋਮਿਕਲ ਜਾਂ ਟ੍ਰੇਡ ਵਾਰ ਜਿਹੜੀ ਪਿਛਲੇ 3 ਸਾਲ ਤੋਂ ਵਿਜ਼ੀਬਲ ਸੀ, ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਚੋਣ ਮੁੱਦਾ ਵੀ ਬਣਾਇਆ ਸੀ। ਲੇਕਿਨ ਜੇ ਕਹਿਣਾ ਹੋਏ ਕਿ ਇਹ ਸਾਰਾ ਜੋ ਚੱਲ ਰਿਹਾ ਉੱਥੇ ਖਿੱਚ ਖਿਚਾ, ਮਨ ਮੁਟਾ, ਤਨਾ ਤਨੀ, ਇਹਦਾ ਬੇਸ ਕੀ ਹੈ? ਤੇ ਉਹਦਾ ਬੇਸ ਹੈ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਬੈਲਟ ਐਂਡ ਰੋਡ ਇਨੀਸ਼ੀਏਟਿਵ। ਇਹ ਜਿਹੜਾ ਚਾਈਨਾ ਨੇ ਜਿਹਦੇ ਤੇ ਓਵਰਆਲ $380 ਬਿਲੀਅਨ ਦੀ ਜਿਹੜੀ ਆ ਉਹਨਾਂ ਨੇ ਓਵਰ ਏ ਪੀਰੀਅਡ ਆਫ ਟਾਈਮ ਇਨਵੈਸਟਮੈਂਟ ਕਰਨੀ ਹੈ, ਜਿਹਦਾ ਕਾਫੀ ਹਿੱਸਾ ਇੰਫਰਾਸਟ੍ਰਕਚਰ ਡਿਵੈਲਪ ਕਰਨ ਤੇ ਹੈ, ਔਰ ਉਹ ਯੂਰਪ ਤੱਕ, ਇਜ਼ਰਾਈਲ ਵੀ ਉਹਦੇ ਨਾਲ ਘੜੀਸੇ ਹੈ, ਨਾਲ ਦੇ ਸਾਰੇ ਦੇਸ਼ ਜੁਆਇਨ ਕੀਤੇ ਨੇ। ਔਰ ਇਹ ਉਹ ਏਰੀਆ ਹੈ ਗਿਲਗਿਤ ਬਲਟਿਸਤਾਨ ਦਾ ਜਿੱਥੋਂ ਕਿ ਇਸ ਨੇ ਗੁਜ਼ਰਨਾ, ਜਿਹੜਾ ਆਲਰੇਡੀ ਉਹਨਾਂ ਦੇ ਸਾਰੇ ਇਹ ਰਾਊਟ ਉੱਥੇ ਨੇ। ਔਰ ਜਿਹੜਾ ਚਾਈਨਾ ਨੇ ਇਹ ਬਿਲਕੁਲ ਲਾਈਕ ਲੈਪਰਡ, ਜਿਵੇਂ ਉਹਨੇ ਛਾਲ ਮਾਰ ਕੇ ਇਹ ਲੈ ਕੇ ਅਕਸਾਈ ਚਿਨ ਦੇ ਨਾਲ ਜੁੜਿਆ, ਲੱਦਾਖ ਦੇ ਵਿੱਚ ਹੀ ਇਹ ਜਿਹੜਾ ਏਰੀਆ ਕਵਰ ਕੀਤਾ ਹੈ। ਔਰ ਭਾਰਤ ਦੀ ਉਸ ਰੋਡ ਜਿਹੜੀ ਇਹਨਾਂ ਨੇ ਬਣਾਈ, ਇਹਨਾਂ ਨੂੰ ਵੀ ਸੀ ਜੀ ਅਸੀਂ ਆਪਣਾ ਇੰਫਰਾਸਟ੍ਰਕਚਰ ਬਣਾ ਰਹੇ, ਪਰ ਉਸ ਲੈਵਲ ਤੇ ਪਹੁੰਚ ਗਿਆ ਚਾਈਨਾ ਕਿ ਆਲਰੇਡੀ ਚਿਕਨ ਨੈਕ ਤਾਂ ਉਹਨਾਂ ਦੇ ਕੋਲ ਸੀ ਕਿ ਨਾਰਥ ਈਸਟ ਦੀਆਂ ਸਾਰੀਆਂ ਸਟੇਟਾਂ ਕੱਟਣੀਆਂ। ਹੁਣ ਜੇ ਈਵਨ ਲੱਦਾਖ ਜਿਹੜਾ ਭਾਰਤ ਦੇ ਕਬਜ਼ੇ 'ਚ ਹੈ ਉਹ ਵੀ ਚੀਨ ਨੂੰ ਕੱਟਣਾ ਪਏ ਤੇ ਬਹੁਤਾ ਉਹਨਾਂ ਨੂੰ ਵਕਤ ਨਹੀਂ ਲੱਗਣਾ। ਉਹੀ ਜਨਰਲ ਵਿਕਰਮ ਸਿੰਘ BBC ਨੂੰ ਕਹਿ ਰਿਹਾ ਕਿ ਚਾਈਨਾ ਦਾ ਇੰਨਾ ਜ਼ਬਰਦਸਤ ਇੰਫਰਾਸਟ੍ਰਕਚਰ ਹੈ ਬਾਰਡਰ ਦੇ ਉੱਤੇ ਔਰ ਦੂਸਰੇ, ਕਿ ਉਹ 32 ਡਿਵੀਜ਼ਨ ਜਿਹੜੀਆਂ ਨੇ ਉਹ ਕਿਸੇ ਵੇਲੇ ਵੀ ਮੂਵ ਕਰ ਸਕਦੇ ਨੇ ਉਸ ਸਾਰੇ ਏਰੀਆ ਦੇ ਵਿੱਚ। ਔਰ ਜ਼ਾਹਰ ਹੈ ਕਿ ਚਾਈਨਾ ਨੂੰ ਵੈਸੇ ਵੀ ਉਹ ਜਿਸ ਪਲੇਟਿਊ ਤੇ ਬੈਠੇ ਨੇ, ਤਿੱਬਤ ਦਾ ਸਾਰਾ ਰੀਜਨ ਹੈ, ਸੋ ਸਭ ਕੁਝ ਹੀ ਉਹਨਾਂ ਦੀ ਮਾਰ ਦੇ ਥੱਲੇ। ਸੋ ਇਸ ਸਾਰੇ ਦੇ ਨਾਲ ਜੇ ਹੁਣ ਚਾਈਨੀਜ਼ ਥਿੰਕ ਟੈਂਕ ਨੇ ਜਿਹੜਾ ਹੈ ਉਹ ਇਸਲਾਮਾਬਾਦ ਦੇ ਵਿੱਚ ਉਸ ਥਿੰਕ ਟੈਂਕ ਦੀ ਰਿਪੋਰਟ ਨੂੰ ਉਹਨਾਂ ਦੇ ਪ੍ਰੈਸ ਸੈਕਟਰੀ ਨੇ ਇਸਲਾਮਾਬਾਦ ਐਮਬੈਸੀ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਤੇ ਉਹਨਾਂ ਨੇ ਕਰਕੇ ਦੱਸਿਆ ਔਰ ਕਿਹਾ ਕਿ ਭਾਈ ਆ ਹਿਫਾਜ਼ਤ ਅਸੀਂ ਕਰ ਲਈ ਹੈ ਕਿ ਕੋਈ ਵੀ ਅਮਰੀਕਾ ਦੇ ਕਹਿਣ ਤੇ ਭਾਰਤ ਦੀ ਸ਼ਰਾਰਤ ਜਿਹੜੀ ਇਸ ਖਿੱਤੇ ਦੇ ਵਿੱਚ ਇਸ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਸਾਬੋਤਾਜ ਕਰਨ ਦੇ ਲਈ ਹੋ ਸਕਦੀ ਸੀ, ਉਹ ਤਾਂ ਉਹਨਾਂ ਨੇ ਬੰਦ ਹੀ ਕਰ ਦਿੱਤਾ ਹੈ। ਭਾਰਤ ਨੂੰ ਫਿਕਰ ਪਾ ਦਿੱਤਾ ਹੈ ਕਿ ਚਾਈਨਾ ਜੇ ਉਹ ਕੁੱਕੜ ਦੀ ਧੌਣ ਮਰੋੜ ਦੇ ਤੇ ਜਾਂ ਫਿਰ ਚੀਤੇ ਵਾਂਗ ਛਾਲ ਮਾਰ ਕੇ ਆ ਕੇ ਲੱਦਾਖ ਵੀ ਖੋਹ ਲੇ, ਜਿਵੇਂ ਹੁਣ ਕਹਿ ਰਹੇ ਨੇ ਕਿ ਇੰਡੀਆ ਕੈਨੇਡਾ ਲੂਜ਼ਿੰਗ ਹੋਲ ਆਫ ਲੱਦਾਖ। ਸੋ ਜ਼ਾਹਿਰ ਹੈ ਕਿ ਲੱਦਾਖ ਦਾ ਰੀਜਨ ਖਿੱਤਾ ਜਿਹੜਾ ਹੈ ਉਹ ਜਿਹਨੂੰ ਕਹਿੰਦੇ ਹੀ ਛੋਟਾ ਤਿੱਬਤ ਨੇ, ਸੋ ਇਹਨੂੰ ਕਹਿੰਦੇ ਨੇ ਲੈਣੇ ਦੇ ਦੇਣੇ ਪੈ ਗਏ। ਭਾਈ ਤੁਰੇ ਕੁਛ ਹੋਰ ਲੈ ਕੇ ਸੀ ਤੇ ਹੋ ਕੁਛ ਹੋਰ ਗਿਆ। ਤੇ ਮੈਂ ਹੁਣ ਜਰਾ ਟੈਕਨੀਕਲ ਟੀਮ ਦੀਆਂ ਇੰਸਟਰਕਸ਼ਨਸ ਦਾ ਖਿਆਲ ਰੱਖਦੇ ਆ, ਇਹਨੂੰ ਮਹਿਦੂਦ ਕਰਦੇ ਆ ਔਰ ਜਿਹੜਾ ਪਾਰਟ ਸਾਡਾ ਅਖੀਰਲਾ ਸੈਗਮੈਂਟ ਦਾ ਹਿੱਸਾ ਹੁੰਦਾ ਹੈ ਬਾਬਾ ਫਰੀਦ ਜੀ ਦੇ ਇਲਾਹੀ ਸਲੋਕ, ਇਲਾਹੀ ਜਿਹੜੇ ਰੱਬ ਦੇ ਨਾਲ ਜੋੜਨ ਵਾਲੇ ਨੇ, ਜਿਹੜੇ ਰੂਹਾਨੀਅਤ ਦੀਆਂ ਨਗੇਟਸ ਨੇ, ਰੂਹਾਨੀਅਤ ਦੀਆਂ ਸੋਨ ਡਲੀਆਂ ਨੇ, ਅਸੀਂ ਉਹਨਾਂ ਦੀ ਵਿਚਾਰ ਕਰਦੇ ਹਾਂ। ਬਾਬਾ ਫਰੀਦ ਦਾ ਕਲਾਮ ਗੰਜ ਸ਼ੱਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਅੱਜ ਜਿਹੜੇ ਅਸੀਂ 2 ਸ਼ਲੋਕ ਵਿਚਾਰ ਰਹੇ ਹਾਂ, ਇਹ ਦੱਸਦੇ ਨੇ ਕਿ ਇਹ ਜੋ ਸਾਡਾ ਨਜ਼ਰ ਆਉਣ ਵਾਲਾ ਸੰਸਾਰ ਹੈ ਕਿੰਨਾ ਟ੍ਰਾਂਜ਼ਿਟਰੀ ਹੈ, ਕਿੰਨਾ ਤੁਰ ਜਾਣ ਵਾਲਾ ਹੈ। ਔਰ ਜ਼ਾਹਰ ਹੈ ਕਿ ਜਦੋਂ ਅਸੀਂ ਅੱਖਾਂ ਦੀ ਗੱਲ ਕਰਦੇ, ਸਾਰਾ ਇਨਸਾਨੀ ਵਜੂਦ
ਇਨਸਾਨੀ ਜਿਹੜਾ ਬੋਡੀ ਹੈ ਸਾਡੀ, ਇਸ ਦੇ ਵਿੱਚ ਰੱਬ ਨੇ ਖੂਬਸੂਰਤੀ ਭਰੀ ਹੋਈ ਹੈ। ਜ਼ਾਹਰ ਹੈ ਜੇ ਤੁਸੀਂ ਅੰਦਰ ਦੇਖੋ ਸਿਸਟਮ ਕਿਵੇਂ ਚੱਲਦੇ ਨੇ, ਕਿਵੇਂ ਸੈੱਲ, ਟਿਸ਼ੂ, ਆਰਗਨ, ਬੋਡੀ ਕਿਵੇਂ ਇੱਕੋ ਵਾਰ ਜਿਹੜੀ ਚੀਜ਼ ਸਾਨੂੰ ਮਿਲ ਜਾਂਦੀ ਹੈ ਜਨਮ ਦੇ ਨਾਲ, ਉਹ ਕਿੰਨੀ ਉਮਰ 90 ਸਾਲ 100 ਸਾਲ ਤੱਕ ਵੀ ਉਹ ਸਿਸਟਮ ਕਿਵੇਂ ਕੰਮ ਕਰਦੇ ਰਹਿੰਦੇ ਨੇ। ਕਿਸੇ 'ਚ ਕੋਈ ਬੈਟਰੀ ਨਹੀਂ ਪਵਾਉਣੀ ਪੈਂਦੀ। ਹਾਂ, ਫੂਡ ਜ਼ਰੂਰ ਹੈ, ਉਹ ਤੁਹਾਡਾ ਫਿਊਲ ਹੈ, ਲੇਕਿਨ ਬਾਕੀ ਸਾਰੇ ਸਿਸਟਮ ਆਪਣੇ ਤੌਰ ਦੇ ਉੱਤੇ ਜਿਹੜਾ ਉਹਨੇ ਸੈੱਟ ਕੀਤਾ ਨਿਰੰਕਾਰ ਨੇ, ਰੱਬ ਨੇ। ਲੇਕਿਨ ਬਹੁਤ ਵਾਰ ਅਸੀਂ ਇਸ ਕ੍ਰੀਏਸ਼ਨ ਦੇ ਨੂੰ ਦੇਖਦੇ ਹਾਂ, ਕ੍ਰੀਏਸ਼ਨ 'ਚ ਰਹਿੰਦੇ ਆ, ਕ੍ਰੀਏਟਰ ਨੂੰ ਭੁੱਲ ਜਾਂਦੇ ਆ। ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਦਾਤ ਪਿਆਰੀ ਵਿਸਰਿਆ ਦਾਤਾਰ, ਜਿਹੜਾ ਦੇਣ ਵਾਲਾ ਦਾਤਾ ਹੈ ਉਹ ਸਾਨੂੰ ਭੁੱਲ ਗਿਆ, ਤੇ ਜਿਹੜੀ ਉਹਦੀ ਦਿੱਤੀ ਗਿਫਟ ਹੈ, ਉਹਦੀ ਦਾਤ ਹੈ, ਉਹਦੇ ਨਾਲ ਅਸੀਂ ਚੰਬੜ ਗਏ। ਇਸੇ ਤਰ੍ਹਾਂ ਇਨਸਾਨੀ ਖੂਬਸੂਰਤੀ ਦੇ ਵਿੱਚ ਔਰਤ ਦੇ ਲਈ ਜਿਹੜੀ ਉਹਦੀਆਂ ਅੱਖਾਂ ਦੀ ਖੂਬਸੂਰਤੀ ਹੈ, ਬਹੁਤ ਵਾਰ ਜਦੋਂ ਤੁਸੀਂ ਪੋਇਟਰੀ ਦੇ ਹਵਾਲੇ ਨਾਲ ਦੇਖੋਗੇ ਤੇ ਬਹੁਤ ਕੁਝ ਖੂਬਸੂਰਤੀ 'ਚ ਨੈਣ ਸਾਡੇ ਕਹਿਣਗੇ ਕਿ ਕਮਲ ਨੈਣ ਜਾਂ ਮ੍ਰਿਗ ਨੈਣੀ, ਕਿ ਹਿਰਨ ਵਰਗੀਆਂ, ਹਿਰਨੀ ਵਰਗੀਆਂ ਅੱਖਾਂ, ਔਰ ਇਹ ਸਾਰੀ ਖੂਬਸੂਰਤੀ। ਔਰ ਬਾਬਾ ਫਰੀਦ ਨਾਲ ਇਹ ਜਿਹੜਾ ਸ਼ਲੋਕ ਉਹਨਾਂ ਨੇ ਉਸ ਜਿਹੜਾ ਹੈ ਉਸ ਅਲੰਕਾਰ ਦੇ ਨਾਲ ਇਸਤੇਮਾਲ ਕੀਤਾ, ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹਿਠ। ਹੁਣ ਉਹ ਇੱਕ ਖੂਬਸੂਰਤ ਮੁਟਿਆਰ ਜਿਸ ਦੀਆਂ ਅੱਖਾਂ ਇੰਨੀਆਂ ਸੋਹਣੀਆਂ ਸਨ, ਔਰ ਇਹ ਵੀ ਇੱਕ ਪੋਇਟੀਕਲ ਐਕਸਪ੍ਰੈਸ਼ਨ ਹੈ ਕਿ ਉਹ ਅੱਖਾਂ ਦਾ ਸੁਹੱਪਣ ਇੱਕ ਕਜਲੇ ਦੀ ਧਾਰ ਨੂੰ ਵੀ ਸਹਿਣ ਨਹੀਂ ਸੀ ਕਰਦਾ, ਕਿ ਜੇ ਉਹ ਇਵੇਂ ਲੱਗਦਾ ਹੈ ਕਿ ਵੀ ਇਹਦੇ ਨਾਲ ਅੱਖਾਂ ਨਾਲ ਕੁਛ ਨਾ ਕੀਤਾ ਜਾਏ, ਜੇ ਈਵਨ ਤੁਸੀਂ ਕਜਲਾ ਵੀ ਪਾਇਆ ਤੇ ਇਹ ਵੀ ਉਹਦੇ ਤੇ ਭਾਰ ਬਣ ਜਾਏਗਾ। ਨੈਣਾ ਦੀ ਅੱਖਾਂ ਦੀ ਇੰਨੀ ਖੂਬਸੂਰਤੀ ਹੈ, ਬਾਬਾ ਫਰੀਦ ਫਰਮਾਉਂਦੇ ਨੇ ਕਿ ਫਰੀਦਾ ਜਿਨ ਲੋਇਣ ਜਗ ਮੋਹਿਆ। ਉਹਨਾਂ ਅੱਖਾਂ ਦੀ ਖੂਬਸੂਰਤੀ ਦੇ ਉੱਤੇ ਜ਼ਮਾਨਾ ਮਰਦਾ ਸੀ। ਜ਼ਮਾਨਾ ਜਿਹੜਾ ਉਹ ਜਗ ਮੋਹਿਆ, ਜਗ ਉਹਦੇ ਮੋਹ ਦੇ ਵਿੱਚ ਸੀ ਕਿ ਵਾਹ ਕਿਆ ਖੂਬਸੂਰਤ ਅੱਖਾਂ ਨੇ। ਪਰ ਅਨਫੋਰਚੂਨੇਟਲੀ ਹੁਣ ਬਾਬਾ ਫਰੀਦ ਦੇ ਫਸਟ ਪਰਸਨ ਜਦੋਂ ਤੁਸੀਂ ਬਿਆਨ ਕਰਦੇ ਹੋ ਕਿ ਉਸ ਦੀ ਮੌਤ ਹੋ ਜਾਂਦੀ ਹੈ, ਉਸ ਨੂੰ ਜਿਹੜੀ ਉਹਦੀ ਡੈਡ ਬੋਡੀ ਜਿਹੜੀ ਹੈ ਉਹ ਦਫਨਾਈ ਜਾਂਦੀ ਹੈ, ਜਾਂ ਫਿਰ ਕਿਵੇਂ ਇੱਕ ਸ਼ਾਇਰ ਆਪਣੀ ਇਮੈਜੀਨੇਸ਼ਨ 'ਚ ਰੂਹਾਨੀ ਸ਼ਾਇਰ ਕਿਵੇਂ ਦੇਖਦੇ ਨੇ, ਕਹਿੰਦੇ ਨੇ ਅਲਟੀਮੇਟਲੀ ਜਦੋਂ ਮਰ ਗਈ ਉਹ ਖੂਬਸੂਰਤ ਔਰਤ ਕਬਰ ਦੇ ਵਿੱਚ ਹੈ ਤੇ ਉਸ ਦੀਆਂ ਅੱਖਾਂ ਦੇ ਵਿੱਚ ਛੋਟੇ ਛੋਟੇ ਜੀਵਾਂ ਨੇ ਆਲਣੇ ਬਣਾ ਲਏ ਨੇ, ਔਰ ਉਹਨਾਂ ਆਲਣਿਆਂ ਚੋਂ ਬੱਚੇ ਦੇ ਰਹੇ ਨੇ ਕਿ ਭਾਈ ਕਿੱਥੇ ਗਈ ਅੱਖਾਂ ਦੀ ਖੂਬਸੂਰਤੀ। ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ। ਜਦੋਂ ਮੈਂ ਹੁਣ ਉਹਨਾਂ ਅੱਖਾਂ ਵੱਲ ਦੇਖਦਾ, ਕੱਜਲ ਰੇਖ ਨਾ ਸਹਿੰਦੇ ਆ, ਕਿ ਜਿਹੜੀ ਇੱਕ ਕੱਜਲ ਦੀ ਉਸ ਧਾਰ ਨੂੰ ਵੀ ਜਿਹੜਾ ਨਹੀਂ ਸੀ ਅੱਖਾਂ ਸਹਿ ਸਕਦੀਆਂ, ਸੇ ਪੰਖੀ ਸੂਏ ਬਹਿਠ। ਉਹਨਾਂ ਦੇ ਉੱਤੇ ਜਿਹੜੇ, ਜਦੋਂ ਅਸੀਂ ਪੰਖੀ ਕਹਿੰਦੇ ਆ ਜ਼ਰੂਰੀ ਨਹੀਂ ਬਰਡਸ ਹੁੰਦਾ, ਜਿਹੜੇ ਇਨਸੈਕਟ ਨੇ ਵਿਦ ਵਿੰਗਸ ਹੁੰਦੇ ਨੇ, ਔਰ ਉਹਨਾਂ ਦੇ ਉੱਤੇ ਜਿਹੜਾ ਹੈ ਉੱਥੇ ਸੂਏ ਹੋਏ ਨੇ, ਉਹਨਾਂ ਨੇ ਆਪਣੇ ਅੰਡੇ ਦਿੱਤੇ ਹੋਏ ਨੇ, ਬੱਚੇ ਦਿੱਤੇ ਹੋਏ ਨੇ, ਇਹ ਉਹਨਾਂ ਦਾ ਆਲਣਾ ਬਣਿਆ ਹੋਇਆ। ਔਰ ਇਹ ਯਾਦ ਦਹਾਨੀ ਇਹੀ ਹੈ ਕਿ ਇਹ ਜਿਹੜੀ ਫਿਜ਼ੀਕਲ ਬਿਊਟੀ ਹੈ, ਜਵਾਨੀ ਦਾ ਹੁਸਨ ਦਾ ਮਾਣ ਹੈ, ਜਦੋਂ ਅਸੀਂ ਇਹਦੇ 'ਚ ਗਵਾਚ ਜਾਂਦੇ ਹਾਂ, ਅਲਟੀਮੇਟਲੀ ਇਹ ਤਾਂ ਜਾਣ ਵਾਲੀ ਚੀਜ਼ ਹੈ। ਔਰ ਦੂਸਰਾ ਸ਼ਲੋਕ ਵੀ ਜਿਹੜਾ ਬਾਬਾ ਫਰੀਦ ਦਾ ਇਸੇ ਥਾਟ ਦੇ ਉੱਤੇ ਐਮਫੈਸਿਸ ਹੈ, ਫਰੀਦਾ ਕੂ ਕਹਿੰਦੇ ਆ ਚਾਂਗੇਂਦੇ ਆ ਮੱਤੀ ਦਿੰਦੇ ਆ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿਤ। ਹੁਣ ਉੱਪਰ ਵੀ ਉਹਨਾਂ ਨੇ ਸਮਝਾਈ ਗੱਲ ਕਿ ਕੀ ਚੱਲ ਰਿਹਾ, ਕਿ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਮੈਂ ਕੂਕ ਕੂਕ ਕੇ ਕਹਿ ਰਿਹਾ, ਮੇਰੇ ਵਰਗੇ ਹੋਰ ਰੱਬ ਦੇ ਬੰਦੇ ਵੀ ਕਹਿ ਰਹੇ ਨੇ, ਚਾਂਗਰਾ ਮਾਰ ਕੇ ਕਹਿ ਰਹੇ ਆ, ਫਰੀਦਾ ਕੂ ਕਹਿੰਦੇ ਆ ਚਾਂਗੇਂਦੇ ਆ ਮੱਤੀ ਦਿੰਦੇ ਆ ਨਿਤ, ਕਿ ਰੋਜ਼ਾਨਾ ਅਸੀਂ ਇਹ ਮੱਤ ਦੇ ਰਹੇ ਹਾਂ, ਰੋਜ਼ਾਨਾ ਇਹ ਉਪਦੇਸ਼ ਕਰ ਰਹੇ, ਪਰ ਬੰਦੇ ਦੀ ਜ਼ਾਤ ਐਸੀ ਹੈ ਜੋ ਸ਼ੈਤਾਨ ਵੰਝਾਇਆ।
ਉਹ ਸ਼ੈਤਾਨ ਦੀ ਗੱਲ ਸੁਣਦਾ ਹੈ, ਸ਼ੈਤਾਨ ਉਹਦੇ ਉੱਤੇ ਹਾਵੀ ਹੈ। ਸੇ ਕਿਤ ਫੇਰੇ ਚਿਤ, ਇਹ ਚੰਗੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਚਾਰ ਚਫੇਰੇ ਜਿਹੜੀਆਂ ਰੱਬ ਨਾਲ ਜੋੜਨ ਵਾਲੀਆਂ ਨੇ, ਪਰ ਚਲਦੀ ਸ਼ੈਤਾਨ ਦੀ ਹੈ। ਜਿਹੜੇ ਬੰਦੇ ਸ਼ੈਤਾਨ ਦਾ ਪ੍ਰਭਾਵ ਕਬੂਲ ਰਹੇ ਨੇ, ਉਹਨਾਂ ਨੇ ਆਪਣਾ ਚਿੱਤ ਜਾਂ ਆਪਣਾ ਮਨ ਜੋ ਸ਼ੈਤਾਨ ਵੰਝਾਇਆ, ਜਿੱਧਰ ਸ਼ੈਤਾਨ ਨੇ ਵੰਝਾਇਆ ਹੋਇਆ, ਤੋਰਿਆ ਹੋਇਆ, ਸੋ ਸੇ ਕਿਤ ਫੇਰੇ ਚਿੱਤ, ਉਹ ਕਿਵੇਂ ਆਪਣੇ ਮਨ ਨੂੰ ਉਸ ਤੋਂ ਹਟਾਣ। ਸੋ ਜ਼ਾਹਰ ਹੈ ਕਿ ਦੋਨੋਂ ਹੀ ਸਬਕ ਸਾਡੇ ਲਈ ਨੇ। ਅਸੀਂ ਸਾਰੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਮਾਣ ਦੇ ਵਿੱਚ ਜਿਉਂਦੇ ਹਾਂ। ਕਿਸੇ ਨੂੰ ਆਪਣੀ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਸੋਹਣਾ ਹੋਣ ਦਾ ਮਾਣ ਹੈ, ਕਿਸੇ ਨੂੰ ਆਪਣੇ ਕਲਾਕਾਰ ਹੋਣ ਦਾ ਮਾਣ ਹੈ, ਕਿਸੇ ਨੂੰ ਆਪਣੇ ਅਮੀਰ ਹੋਣ ਦਾ ਮਾਣ ਹੈ, ਕਿਸੇ ਨੂੰ ਆਪਣਾ ਚੰਗਾ ਬੁਲਾਰਾ ਹੋਣ ਦਾ ਮਾਣ ਹੈ, ਕਿਸੇ ਨੂੰ ਆਪਣਾ ਚੰਗਾ ਆਰਟਿਸਟ ਹੋਣ ਦਾ ਮਾਣ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇੱਕ ਐਪਰੀਸ਼ੀਏਸ਼ਨ, ਇੱਕ ਗੱਲ ਦਾ ਧਿਆਨ ਰਹੇ ਕਿ ਰੱਬ ਨੇ ਜਿਸ ਬੱਚੀ ਨੂੰ ਇਸ ਦੁਨੀਆ ਦੇ ਵਿੱਚ ਭੇਜਿਆ, ਉਹਨੂੰ ਕੁਝ ਦੇ ਕੇ ਭੇਜਿਆ, ਔਰ ਉਸ ਦੇਣ 'ਚ ਜਿੱਥੇ ਇਨਸਾਨੀ ਵਜੂਦ ਹੈ, ਉਹਦੇ 'ਚ ਕੁਛ ਨਾ ਕੁਛ ਐਸਾ ਰੱਖਿਆ ਜਿਹੜਾ ਉਹਦਾ ਰਿਜ਼ਕ ਵੀ ਬਣਦਾ ਹੈ, ਜਿਹੜਾ ਉਹਨੂੰ ਰੈਕਗਨੀਸ਼ਨ ਵੀ ਦਿੰਦਾ ਹੈ। ਸੋ ਇੱਕ ਹੈ ਕਿ ਉਸ ਨੂੰ ਲੈ ਕੇ ਜੋ ਤੁਹਾਡੇ 'ਚ ਗੁਣ ਹੈ, ਹੁਸਨ ਦਾ ਹੋਣਾ, ਇਹ ਰੱਬ ਦੀ ਗਿਫਟ ਹੈ। ਰੱਬ ਕਿਸੇ ਨੂੰ ਚੰਗੀ ਸੂਰਤ ਦੇ, ਇਹ ਵੀ ਰੱਬ ਦਾ ਤੋਹਫਾ ਹੈ। ਸੂਰਤ ਦੇ ਨਾਲ ਜੇ ਸੀਰਤ ਵੀ ਦੇ, ਅਕਲ ਵੀ ਦੇ, ਇਹ ਤੋਹਫੇ ਦੇ ਉੱਤੇ ਤੋਹਫਾ ਹੈ। ਪਰ ਜੇ ਅਸੀਂ ਸੂਰਤ ਤੇ ਸੀਰਤ, ਰੱਬ ਕਿਸੇ ਨੂੰ ਦੌਲਤ ਦੇ, ਚੰਗੇ ਘਰ ਦੇ ਵਿੱਚ ਜਦੋਂ ਜਨਮ ਦਿੰਦਾ ਹੈ, ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਸਾਨੀਆਂ ਆਉਂਦੀਆਂ ਨੇ, ਸੋ ਬਜਾਏ ਕਿ ਇਹ ਰੱਬ ਦੀਆਂ ਗਿਫਟ ਸਾਨੂੰ ਗਰੂਰ ਦੇ ਵਿੱਚ ਸੁੱਟਣ, ਸਾਡੇ ਲਈ ਜੇ ਉਸ ਚੋਂ ਅਸੀਂ ਸ਼ੁਕਰ ਕੱਢੀਏ, ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਹੇ ਰੱਬ, ਤੇਰਾ ਸ਼ੁਕਰ ਹੈ, ਤੂੰ ਸਾਨੂੰ ਜ਼ਿੰਦਗੀ ਦਿੱਤੀ, ਖਾਣ ਪੀਣ ਦੇ ਲਈ ਅਬੰਡੈਂਟ ਚੀਜ਼ਾਂ ਦਿੱਤੀਆਂ ਨੇ, ਚੰਗਾ ਪਰਿਵਾਰ ਦਿੱਤਾ ਹੈ, ਭੈਣਾਂ ਭਰਾਵਾਂ 'ਚ ਅਸੀਂ ਹੱਸਦੇ ਖੇਡਦੇ ਹਾਂ, ਤੂੰ ਸਾਡੇ ਲਈ ਹਰ ਚੀਜ਼ ਦਾ ਪ੍ਰਬੰਧ ਕੀਤਾ ਹੈ, ਤੂੰ ਸਾਡਾ ਪਿਤਾ ਹੈ, ਮਾਤਾ ਹੈ, ਬੰਧਪ ਹੈ, ਭਰਾਤਾ ਹੈ, ਤੂੰ ਮੇਰਾ ਰਾਖਾ ਸਭਨੀ ਥਾਈਂ, ਤੂੰ ਹਰ ਥਾਂ ਕਿੰਨੀਆਂ ਮੁਸ਼ਕਲਾਂ ਚੋਂ, ਮੁਸੀਬਤ ਚੋਂ ਮੈਨੂੰ ਕੱਢਦਾ ਹੈ। ਮੈਂ ਕਿੰਨਾ ਕਮਜ਼ੋਰ ਹੈ, ਮੇਰੇ 'ਚ ਕਿੰਨੇ ਔਗਣ ਨੇ, ਪਰ ਤੂੰ ਕਿਵੇਂ ਭੇਤ ਰੱਖੇ ਹੋਏ ਨੇ ਮੇਰੇ ਔਗਣਾਂ ਦੇ। ਮੈਂ ਤੇਰੇ ਅੱਗੇ ਆ ਕੇ ਰੋਂਦਾ, ਤੈਨੂੰ ਪਤਾ ਮੈਂ ਕੀ ਹੈ, ਪਰ ਤੂੰ ਤਾਂ ਮੇਰੇ ਭੇਤ ਕਦੇ ਕਿਸੇ ਨੂੰ ਨਹੀਂ ਦੱਸੇ। ਔਰ ਮੇਰੇ ਅੰਦਰ ਜੇ ਕੁਛ ਹੈ ਕਿ ਉਹ ਤੇਰੀ ਬਦੌਲਤ ਹੈ। ਇਹਨੂੰ ਤੇ ਜੇ ਕੁਛ ਨਾ ਮਿਲੇ ਜਾਂ ਜ਼ਿੰਦਗੀ 'ਚ ਕੁਛ ਖੁੱਸ ਜਾਏ, ਫਿਰ ਵੀ ਤੁਸੀਂ ਸ਼ਿਕਾਇਤ ਨਾ ਕਰੋ। ਤੁਸੀਂ ਇਹ ਕਹੋ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ, ਜਿਸ ਕੀ ਵਸਤ ਸਾਗੇ ਰੱਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦੇ। ਜੇ ਜ਼ਿੰਦਗੀ ਦੇ ਅੰਦਰ ਅਸੀਂ ਸ਼ੁਕਰ, ਸਿਦਕ, ਸਬਰ, ਇਸ ਖਜ਼ਾਨੇ ਨੂੰ ਇਕੱਠਾ ਕਰਦੇ ਹਾਂ, ਤੇ ਫਿਰ ਰੱਬ ਦੀ ਇਬਾਦਤ, ਰੱਬ ਦੀ ਯਾਦ ਸਾਡਾ ਉਹ ਹਿੱਸਾ ਬਣ ਜਾਂਦੀ ਹੈ ਸਾਡੇ ਵਜੂਦ ਦਾ, ਜਿਹੜਾ ਸਾਨੂੰ ਚਤੇ ਪੈਰ ਆਨੰਦ ਦੇ ਵਿੱਚ ਰੱਖਦੀ ਹੈ। ਅਸੀਂ ਦੁਨੀਆ ਦੇ ਵਿੱਚ ਰਹਿੰਦੇ ਹਾਂ ਵੀ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਗੁਰੂ ਨਾਨਕ ਸਾਹਿਬ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗ ਆਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਬੇਸ਼ੱਕ ਅਸੀਂ ਦੁਨੀਆ ਦੇ ਵਿੱਚ, ਦੁਨੀਆ ਦੇ ਸਵਾਦਾਂ 'ਚ ਰੱਬ ਦੀਆਂ ਨਿਯਮਤਾਂ ਨੂੰ ਵੀ ਮਾਣਦੇ, ਪਰ ਅਸੀਂ ਇਸ ਤੋਂ ਉੱਪਰ ਰਹਿੰਦੇ ਹਾਂ। ਇਹ ਸਾਨੂੰ ਪਹੁੰਚਦੀਆਂ ਨਹੀਂ ਨੇ। ਜਿਵੇਂ ਕਮਲ ਦਾ ਫੁੱਲ, ਲੋਟਸ ਫਲਾਵਰ ਚਿੱਕੜ ਦੇ ਵਿੱਚ ਹੁੰਦਾ ਹੈ, ਪਰ ਚਿੱਕੜ ਤੋਂ ਉੱਪਰ ਹੁੰਦਾ ਹੈ। ਇਸੇ ਤਰ੍ਹਾਂ ਇਹੋ ਜਿਹੇ ਇਨਸਾਨ ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ, ਉਹ ਰੱਬ ਦੀ ਬਣਾਈ ਇਸ ਦੁਨੀਆ ਦੇ ਵਿੱਚ ਫਸਦੇ ਨਹੀਂ ਨੇ। ਔਰ ਇਹੀ ਬਾਬਾ ਫਰੀਦ ਜੀ ਦਾ ਮੈਸੇਜ ਹੈ ਕਿ ਭਾਈ ਇਸ ਆਵਾਜ਼ ਨੂੰ ਸੁਣੋ, ਕਿ ਜੋ ਜ਼ਿੰਦਗੀ ਦੇ ਵਿੱਚ ਜੋ ਕੁਝ ਸਾਨੂੰ ਮਿਲਿਆ ਉਹਦੀ ਸ਼ੁਕਰਗੁਜ਼ਾਰੀ ਕਰੋ। ਮਾਣ ਦੇ ਵਿੱਚ ਨਾ ਰਹੋ, ਨਾ ਹੁਸਨ ਦਾ ਮਾਣ, ਨਾ ਜਵਾਨੀ ਦਾ ਮਾਣ, ਨਾ ਧਨ ਦਾ ਮਾਣ, ਨਾ ਰਿਸ਼ਤੇਦਾਰੀਆਂ ਦਾ, ਨਾ ਕੁਨਬੇ ਦਾ, ਨਾ ਉੱਚਾ ਹੋਣ ਦਾ। ਹਮੇਸ਼ਾ ਜੋ ਮਿਲਿਆ ਉਹਦੇ ਲਈ ਸ਼ੁਕਰਗੁਜ਼ਾਰੀ ਕਰੋ, ਔਰ ਰੱਬ ਦੇ ਸ਼ੁਕਰਾਨੇ ਦੇ ਵਿੱਚ ਰਹਿੰਦੇ ਆ ਆਪਣੀ ਜ਼ਿੰਦਗੀ ਰੱਬ ਦੀ ਇਬਾਦਤ ਵਿੱਚ ਗੁਜ਼ਾਰੋ, ਰੱਬ ਦੀ ਯਾਦ ਵਿੱਚ ਗੁਜ਼ਾਰੋ। ਇਹੀ ਅੱਜ ਦਾ ਵਿਚਾਰ ਹੈ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ soshTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਟੀਵੀ ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।